ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡਾ ਸਵਾਲ ਹੈ ਅਡਵਾਨੀ ਵੱਲੋਂ ਬੀਜੇਪੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫਿਆਂ ਨੇ ਬੀਜੇਪੀ ਅਤੇ ਐਨਡੀਏ ਦੋਹਾਂ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਬੀਜੇਪੀ ਜਿਹਦਾ ਆਧਾਰ ਹਮੇਸ਼ਾ ਆਰਐਸਐਸ ਦੇ ਉਸ ਪ੍ਰਿੰਸੀਪਲ ਕਿ ਜੀ ਸਵੈਮ ਸੇਵਕ, ਆਰਐਸਐਸ ਦਾ ਮਤਲਬ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਜੀ। ਪਰ ਆ ਜਿਹੜੀ ਹੁਣ ਛਤਰੀ ਦਾਲ ਵੰਡ ਰਹੇ ਨੇ, ਕਿਉਂਕਿ ਇਹਨਾਂ ਨੂੰ ਨਜ਼ਰ ਆਂਦਾ ਹੈ ਕਿ 2014 ਚ ਸ਼ਾਇਦ ਇਹਨਾਂ ਦਾ ਦਾਅ ਲੱਗ ਜਾਏ ਜੀ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਿਨੇ ਬਹਿਣਾ ਜੀ, ਇਸ ਦੀ ਦੌੜ ਹੈ ਜੀ ਜੀ। ਤੇ ਮੋਦੀ ਬੇਸ਼ੱਕ 85 ਸਾਲ ਇਹਦੇ ਅਡਵਾਨੀ 85 ਸਾਲ ਦੀ ਉਮਰ ਹੈ, ਪਰ ਉਹਨੂੰ ਲੱਗਦਾ ਹੈ ਵੀ ਮੈਂ ਬਹੁਤ ਸੀਨੀਅਰ ਲੀਡਰ ਹਾਂ ਔਰ ਮੇਰਾ ਹੱਕ ਹੈ ਜੀ। ਤੇ ਉਧਰ ਇੱਕ ਹਿਟਲਰ ਗੁਜਰਾਤ ਦਾ ਨਰਿੰਦਰ ਮੋਦੀ, ਉਹਨੂੰ ਉਭਾਰ ਰਹੇ ਨੇ ਸਾਰੇ ਹਿੰਦੂਤਵੀ ਐਲੀਮੈਂਟ ਜੀ ਜੀ। ਸੋ ਲੜਾਈ ਤਾਂ ਇਸ ਗੱਲ ਦੀ ਹੈ, ਗੋਆ ਦੇ ਵਿੱਚ ਇਹਨਾਂ ਦੀ ਐਗਜ਼ੈਕਟਿਵ ਜਿਹੜੀ ਹੈ ਉਹਦੀ ਮੀਟਿੰਗ ਚੱਲ ਰਹੀ ਹੈ ਜੀ ਤੇ ਉਹਦੇ 'ਚ ਉਹਨਾਂ ਨੇ ਫੈਸਲਾ ਕਰਨਾ ਸੀ ਕਿ 2014 'ਚ ਕਿਹਨੂੰ ਕਮਾਂਡ ਦਿੱਤੀ ਜਾਏ ਉਹਨਾਂ ਦੀ ਸਾਰੀ ਇਸ ਪ੍ਰਚਾਰ ਕੈਂਪੇਨ ਦੀ। ਅਡਵਾਨੀ ਚਾਹੁੰਦਾ ਸੀ ਜੀ ਵਿਧਾਨ ਸਭਾਵਾਂ ਲਈ ਅੱਡ ਰੱਖੋ, ਉਹਦੇ 'ਚ ਗਡਕਰੀ ਜਾਂ ਸੁਸ਼ਮਾ ਸਵਰਾਜ, ਅਰੁਣ ਜੇਤਲੀ ਜਿਹੜੇ ਉਹਦੇ ਜੁੱਤੀ ਚੱਟ ਨੇ ਉਹਨਾਂ ਨੂੰ ਦਿੱਤਾ ਜਾਏ ਜੀ। ਦੂਸਰਿਆਂ ਦਾ ਦੂਜੇ ਪਾਸੇ ਸੀ ਉਹ ਛਤਰੀ ਦਾੜ ਤੇ ਐਵੇਂ ਹੀ ਵੰਡੀ ਜਾਂਦੀ ਹੈ ਤੇ ਉਹਨਾਂ ਨੇ ਫਾਈਨਲੀ ਸਾਰੀ ਕਮਾਂਡ ਮੋਦੀ ਨੂੰ ਦੇ ਦਿੱਤੀ ਜੀ। ਤੇ ਅਡਵਾਨੀ ਨੇ ਜਿਹੜੇ ਉਹਦੇ ਕੋਲ ਤਿੰਨੋਂ ਹੀ ਅਹੁਦੇ ਸੀ ਕਿ ਉਹ ਐਗਜ਼ੈਕਟਿਵ ਕਮੇਟੀ 'ਚ ਵੀ ਹੈ, ਪਾਰਲੀਮੈਂਟਰੀ ਪਾਰਟੀ 'ਚ ਵੀ ਹੈ ਤੇ ਇਲੈਕਸ਼ਨ ਕਮੇਟੀ 'ਚ ਵੀ ਹੈ, ਉਹਨੇ ਤਿੰਨਾਂ ਤੋਂ ਹੀ ਅਸਤੀਫੇ ਦੇ ਕੇ ਹੁਣ ਉਹ ਬੜਾ ਉਪਦੇਸ਼ ਉਹਨੇ ਆਪਣਾ ਜਿਹੜਾ ਮੈਸੇਜ ਵੀ ਦਿੱਤਾ ਹੈ ਟਵਿੱਟਰ ਦੇ ਉੱਤੇ ਜੀ। ਉਹਦੇ 'ਚ ਉਹਨੇ ਹਿਟਲਰ ਔਰ ਮੁਸੋਲਿਨੀ ਉਹਨਾਂ ਦੀ ਕੋਈ ਚਰਚਾ ਕੀਤੀ ਹੈ। ਫਿਰ ਜਿਹੜਾ ਭੀਸ਼ਮ ਪਿਤਾਮਾ ਜਿਹੜਾ ਤੀਰਾਂ ਦੀ ਸੇਜ ਤੇ ਸੁੱਤਾ ਸੀ ਉਹਦਾ ਹੁਣ ਆਪ ਭੀਸ਼ਮ ਪਿਤਾਮਾ ਬਣਿਆ ਤੇ ਮੇਰਾ ਖਿਆਲ ਹੈ ਜੇ ਉਹਦਾ ਹਿਟਲਰ ਤੇ ਮੁਸੋਲਿਨੀ ਦੀ ਗੱਲ ਕਰਨੀ ਹੈ ਤੇ ਉਹ ਇਹ ਆਪ ਇਹਨੂੰ ਹਿਟਲਰ ਕਹਿੰਦੇ ਸੀ, ਉਹ ਮੁਸੋਲਿਨੀ ਹੈ ਮੋਦੀ। ਸੋ ਲੜਾਈ ਤਾਂ ਹਿਟਲਰ ਤੇ ਮੁਸੋਲਿਨੀ ਦੀ ਹੈ ਜੀ ਕਿ ਕੌਣ ਹਿਟਲਰ ਜਿਹੜਾ ਹੈ ਉਹਨੇ 2014 ਚ ਬਹਿ ਕੇ ਘੱਟ ਗਿਣਤੀਆਂ ਦਾ ਗਲਾ ਘੁੱਟਣਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਚੰਗਾ ਹੈ ਘੱਟ ਗਿਣਤੀਆਂ ਦੇ ਐਂਗਲ ਤੋਂ। ਇਹ ਸਭ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ, ਹਿੰਦੂਤਵੀ ਨੇ। ਇਹ ਪਾਵਰ ਦਾ ਅੰਨਾ ਇਸਤੇਮਾਲ ਕਰਨਗੇ ਆਪਣੇ ਹਿੰਦੂ ਏਜੰਡੇ ਨੂੰ ਅੱਗੇ ਪ੍ਰਮੋਟ ਕਰਨ ਲਈ। ਸੋ ਇਹ ਛਤਰੀ ਦਾਲ ਵੰਡਦੇ ਰਹਿਣ, ਇੱਕ ਦੂਜੇ ਦੇ ਸਿਰ 'ਚ ਕੜਛੀ ਵੀ ਜੇ ਮਾਰ ਦੇਣ, ਉਹਦੇ ਸਿਰ 'ਚ ਮਾਰ ਦੇ, ਇੱਕ ਉਹਦੇ 'ਚ ਮਾਰ ਦੇ, ਇਹਨਾਂ ਦਾ ਘੋਗਾ ਚਿੱਤ ਹੋ ਜਾਏ ਤਾਂ ਘੱਟ ਗਿਣਤੀਆਂ ਦਾ ਭਲਾ ਹੋ ਜਾਏਗਾ। ਹੋਰ ਇਸ ਤੋਂ ਬਿਨਾਂ ਕੋਈ ਆਈਡੀਓਲੋਜੀਕਲ ਗੱਲ ਨਹੀਂ ਹੈ। ਇਹ ਸਾਬਤ ਕਰਦੀ ਹੈ ਵੀ ਕਿੰਨੇ ਕੇ ਸਵੈਮ ਸੇਵਕ ਨੇ, ਕਿੰਨੇ ਕੇ ਭਾਰਤ ਮਾਤਾ ਦੇ ਪੁੱਤਰ ਨੇ ਔਰ ਕਿੰਨਾ ਕੁ ਇਹ ਨਿਰਸਵਾਰਥ ਜਿਹੜਾ ਹੈ ਉਹ ਕੁਛ ਕਰਨ 'ਚ ਯਕੀਨ ਰੱਖਦੇ ਨੇ। ਇਹ ਸਾਰੇ ਉਸੇ ਤਰ੍ਹਾਂ ਹੀ ਭੁੱਖੇ ਨੇ ਜਿਵੇਂ ਦੇ ਬਾਕੀ ਦੇ ਪੋਲੀਟੀਸ਼ੀਅਨ ਨੇ ਜੀ। $1 ਦੇ ਮੁਕਾਬਲੇ ਭਾਰਤੀ ਰੁਪਈਏ ਦੀ ਕੀਮਤ 58 ਰੁਪਏ 16 ਪੈਸੇ ਰਹਿ ਗਈ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇੱਕ ਮੈਂ ਟਿੱਪਣੀ ਕਿਸੇ ਦੀ ਦੇਖ ਰਿਹਾ ਸੀ ਸੋਸ਼ਲ ਨੈਟਵਰਕਿੰਗ ਤੇ, ਤਾਂ ਉਹਨੇ ਕਿਹਾ ਕਿ ਰੂਪੀ ਡੈਂਸਿੰਗ ਬਿਫੋਰ ਡਾਲਰ, ਉਹਦੇ ਸਾਹਮਣੇ ਡਾਂਸ ਕਰ ਰਿਹਾ। ਜਿਹੜੀ ਲੇਟੈਸਟ ਖਬਰ ਹੈ ਉਹ ਇਹ ਹੈ ਕਿ ਵੀ 110 ਪੈਸੇ ਜਿਹੜਾ ਹੈ ਉਹ ਥੱਲੇ ਗਿਆ ਹੈ ਪਿਛਲੇ 24 ਘੰਟੇ ਦੇ ਵਿੱਚ ਔਰ ਇਸ ਵੇਲੇ 58 ਰੁਪਏ ਤੇ 16 ਪੈਸੇ ਦਾ $1 ਹੈ। ਤਾਂ ਉਹਦੇ ਜਿਹੜੇ ਔਰ ਉਹਦੇ 'ਚ ਜਿਹੜੇ ਰੀਜ਼ਨ ਨੇ, ਕਿਉਂਕਿ ਜਿਹੜੀ GDP ਗਰੋਥ ਹੈ ਜੀ ਉਹ ਵੀ ਬਹੁਤ ਥੱਲੇ ਚਲੀ ਗਈ ਇੰਡੀਆ ਦੀ, ਔਰ ਇੱਕ ਹੋਰ ਜਿਹਨੂੰ ਹਾਈ ਕਰੰਟ ਅਕਾਊਂਟ ਡੈਫਿਸਿਟ ਕਹਿੰਦੇ ਨੇ CAD, ਇਹ ਵੀ ਇੱਕ ਰੀਜ਼ਨ ਹੈ। ਔਰ ਹੁਣ ਜਿਹੜਾ ਰੁਪਈਆ ਇੰਨਾ ਥੱਲੇ ਸਲਾਈਡ ਡਾਊਨ ਹੋਇਆ ਹੈ ਕਿ ਉਹਦੇ ਲਈ ਉਹ ਟੈਕਨੀਕਲੀ ਕਹਿੰਦੇ ਨੇ ਕਿ ਇਟਸ ਨਾਓ ਇਨ ਐਨ ਅਨਚਾਰਟਰਡ ਟੈਰੀਟਰੀ ਜੀ। ਤੇ ਰੀਜ਼ਨ ਇਹਦੇ ਕੀ ਨੇ? ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਬਾਹਰਲਾ ਇਨਫਲੋ ਸੀ ਇਨਵੈਸਟਮੈਂਟ ਜੀ ਉਹ ਆਲਮੋਸਟ ਖਤਮ ਹੋਣ ਦੇ ਨੇੜੇ ਪਹੁੰਚ ਗਈ। ਬਾਹਰੋਂ ਕੋਈ ਪੈਸਾ ਜਿਹੜਾ ਪੂੰਜੀ ਨਿਵੇਸ਼ ਨਹੀਂ ਹੋ ਰਿਹਾ, ਪੈਸਾ ਚੀਨ 'ਚ ਜਾ ਰਿਹਾ, ਮਲੇਸ਼ੀਆ ਜਾ ਰਿਹਾ, ਹਾਂਗਕਾਂਗ 'ਚ ਜਾ ਰਿਹਾ ਜੀ। ਔਰ ਦੂਸਰਾ ਜਿਹੜਾ ਡਾਲਰ ਉਹ ਬਾਕੀ ਕਰੰਸੀਜ਼ ਦੇ ਮੁਕਾਬਲੇ ਬੜਾ ਸਟਰੋਂਗ ਹੋ ਕੇ ਉੱਭਰ ਰਿਹਾ। ਅਮਰੀਕਾ ਦੀ ਇਕਨੋਮੀ ਵੀ ਬੈਟਰ ਵੱਲ ਜਾ ਰਹੀ ਹੈ ਜੀ। ਸੋ ਜੇ ਇਹੀ ਹਾਲ ਰਿਹਾ ਹਿੰਦੁਸਤਾਨ ਦਾ, ਜਿਵੇਂ ਇਸ ਵੇਲੇ 58 ਰੁਪਏ 16 ਪੈਸੇ ਦੇ ਉੱਤੇ ਹੈ ਜੀ, ਤੇ ਡਾਂਸ ਕਰਦਾ ਕਰਦਾ ਕਿੰਨੀ ਕੁ ਦੇਰ ਡਾਂਸ ਕਰੇਗਾ, ਅਖੀਰ ਡਿੱਗੇਗਾ ਬਿਲਕੁਲ ਹੀ ਥੱਲੇ ਜਾ ਕੇ ਜੀ। ਬਿਲਕੁਲ। ਸੋ ਇਹ ਇਹਨਾਂ ਦੇ ਜਿਹੜੇ ਇਹ ਸਾਰੇ ਦਾਅਵੇ ਨੇ ਜੀ, ਸੁਪਰ ਪਾਵਰ ਇੰਡੀਆ ਔਰ ਇਕਨੋਮਿਕਲ ਪਾਵਰ ਔਰ ਸਾਡੀ ਗਰੋਥ ਰੇਟ 8% ਅਸੀਂ 10 ਤੇ ਲੈ ਜਾਾਂਗੇ, 2025 ਤੱਕ ਅਸੀਂ ਚੀਨ ਨੂੰ ਬੀਟ ਕਰ ਦਿਆਂਗੇ, 2050 ਤੱਕ ਅਮਰੀਕਾ ਨੂੰ ਬੀਟ ਕਰ ਦਿਆਂਗੇ, ਆ ਇਹਨਾਂ ਦੇ ਰੁਪਈਏ ਦੀ ਕਰਤੂਤ ਹੈ ਜੀ। ਸਾਡਾ ਅਗਲਾ ਸਵਾਲ ਹੈ ਬਾਇਓਕੌਨ ਦੇ ਪ੍ਰਧਾਨ
ਮਜ਼ੂਮਦਾਰ ਸ਼ਾਹ ਨੇ ਕਿਹਾ ਹੈ ਕਿ ਅਮਰੀਕੀ ਅਥਾਰਟੀ ਵੱਲੋਂ ਰੈਨਬੈਕਸੀ ਨੂੰ ਕੀਤਾ ਗਿਆ 50 ਕਰੋੜ ਰੁਪਏ ਦਾ ਜੁਰਮਾਨਾ ਅੱਖਾਂ ਖੋਲਣ ਵਾਲਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਰੈਨਬੈਕਸੀ ਕੰਪਨੀ ਭਾਰਤ ਦੀ ਬੜੀ ਪ੍ਰੈਸਟੀਜੀਅਸ ਕੰਪਨੀ ਸੀ। ਅਮਰੀਕਨਾਂ ਨੇ ਵੀ ਦੇਖੋ ਦੇਖੀ ਕਿ ਜੀ ਬੜਾ ਉਹਨਾਂ ਦੀਆਂ ਸ਼ੁਰੂ ਕਰ ਲਈਆਂ ਕੁਝ ਦਵਾਈਆਂ, ਅਮਰੀਕਾ ਦੇ ਵਿੱਚ ਵੀ ਉਹਨਾਂ ਦੀਆਂ ਐਕਸਪੋਰਟ ਹੁੰਦੀਆਂ ਸੀ ਜੀ। ਬਾਅਦ ਦੇ ਵਿੱਚ ਉਹ ਸਾਰੀਆਂ ਫੇਲਿਅਰ ਸਾਹਮਣੇ ਆਈਆਂ ਵੀ ਕੀ ਚੀਜ਼ ਵਿੱਚੋਂ ਜਿਹੜੀ ਹੈ ਉਹ ਗਾਇਬ ਹੈ ਜੀ, ਜਾਂ ਜੋ ਉੱਥੇ ਰਿਕੁਆਇਰਮੈਂਟਸ ਨੇ ਉਹ ਪੂਰਾ ਨਹੀਂ ਹੁੰਦੀਆਂ। ਸੋ ਉਹਨਾਂ ਨੇ ਇੱਥੇ ਕੇਸ ਚੱਲਿਆ ਉਹਨਾਂ ਦੇ ਖਿਲਾਫ ਔਰ 50 ਕਰੋੜ ਰੁਪਏ ਦਾ ਜਿਹੜਾ ਹਰਜਾਨਾ ਹੈ ਕੰਪਨਸੇਸ਼ਨ ਦੇ ਲਈ ਕਿ ਵੀ ਆ ਫਾਈਨ ਰਾਦਰ ਨਾਟ ਹਰਜਾਨਾ ਫਾਈਨ ਜਿਹੜਾ ਰੈਨਬੈਕਸੀ ਨੂੰ ਠੋਕਿਆ। ਸੋ ਬਾਇਓਕੌਨ ਦੇ ਪ੍ਰਧਾਨ ਨੇ ਔਰ ਉਹਦੇ ਪ੍ਰੋਡਿਊਸਰ ਨੇ ਕਿਰਨ ਮਜਮੂਦਾਰ, ਉਹਨਾਂ ਨੇ ਬਾਕੀਆਂ ਨੂੰ ਵੀ ਵਾਰਨ ਕੀਤਾ ਕਿ ਦੇਖ ਲਓ ਅਸੀਂ ਸਮਝਦੇ ਸੀ ਕਿ ਰੈਨਬੈਕਸੀ ਸਾਡੀ ਬਹੁਤ ਆਲਾ ਡਰੱਗ ਮੈਨੂਫੈਕਚਰਿੰਗ ਕੰਪਨੀ ਹੈ, ਜੇ ਇਹ 50 ਕਰੋੜ ਰੁਪਏ ਦਾ ਜੁਰਮਾਨਾ ਖਾ ਕੇ ਆ ਗਈ ਤੇ ਬਾਕੀ ਤੁਸੀਂ ਦੇਖ ਲਓ ਵੀ ਤੁਹਾਡੀ ਕਰਤੂਤ ਕੀ ਹੈ। ਤਾਂ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਹਿੰਦੇ ਰਹੇ ਹਾਂ ਕਿ ਉੱਥੇ ਫਰਾਡ ਤੋਂ ਬਿਨਾਂ ਕੁਝ ਨਹੀਂ ਹੈ ਜੀ। ਪਿਛਲੇ ਦਿਨਾਂ 'ਚ ਇੱਕ ਐਕਟਿਵਿਸਟ ਜਿਨ੍ਹਾਂ ਨੂੰ ਮੈਂ ਪੁੱਛਿਆ ਵੀ ਕੀ ਹਾਲ ਹੈ ਤੁਹਾਡਾ, ਕਹਿਣ ਲੱਗੇ ਜੀ ਅੱਗੇ ਉਹੀ ਮੈਂ ਦਵਾਈ ਖਾਂਦਾ ਅਮਰੀਕਾ 'ਚ ਵੀ ਖਾਂਦਾ ਰਿਹਾ, ਸ਼ੂਗਰ ਲੋ ਹੁੰਦੀ ਸੀ, ਹੁਣ ਹਫਤਾ ਹੋ ਗਿਆ। ਮੈਂ ਕਿਹਾ ਜੋ ਜਾਲੀ ਦਵਾਈ ਹੈ ਜੋ ਤੁਸੀਂ ਉੱਥੇ ਖਾ ਰਹੇ ਹੋ ਇੱਥੋਂ ਮੰਗਵਾਓ ਕਿਤੇ। ਉੱਥੇ ਤਾਂ ਉਹਨਾਂ ਦੇ ਆਪਣੇ ਰੈਕਰਡ ਨੇ ਵੀ 80-90% ਜਿਹੜੀਆਂ ਦਵਾਈਆਂ ਨੇ ਉਹ ਜਾਲੀ ਪ੍ਰੋਡਿਊਸ ਹੋ ਰਹੀਆਂ ਨੇ ਉੱਥੇ ਜੀ, ਔਰ ਪ੍ਰੋਡਿਊਸ ਵੀ ਚੰਗੀਆਂ ਕੰਪਨੀਆਂ ਦੀਆਂ ਹੁੰਦੀਆਂ। ਸੋ ਰੈਨਬੈਕਸੀ ਵਾਸ ਅ ਬਿਗ ਨੇਮ ਜੀ। ਤੇ ਇਹ ਚੰਗੀ ਗੱਲ ਹੈ ਵੀ ਇਹਨਾਂ ਨੂੰ ਹੁਣ ਨਜ਼ਰ ਆ ਰਿਹਾ ਕਿ ਵੀ ਇਹ ਨਹੀਂ ਹੈ ਵੀ ਤੁਸੀਂ ਅਮਰੀਕਨਾਂ ਨੂੰ ਉੱਲੂ ਬਣਾ ਲਓਗੇ। ਕੁਝ ਸਾਲ ਤਾਂ ਬਣ ਗਏ ਪਰ ਅਖੀਰ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਆਰਡਰ ਕੀਤੀ ਉਹਨਾਂ ਨੇ ਨਾਲ ਜੁਰਮਾਨਾ ਠੋਕਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲ ਤੇ ਜਵਾਬ ਲਈ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਕੀ ਹੈ? ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਜਿਹੜੇ ਕਿ 675 ਜਿਨ੍ਹਾਂ ਦੀ ਗਿਣਤੀ ਹੈ ਉਹਨਾਂ ਚੋਂ 13 ਨੰਬਰ ਕਵਿਤ ਚੁਣੇ ਜੀ ਔਰ ਉਹਦੇ 'ਚ ਉਹਨਾਂ ਨੇ ਕਿ ਕਿਵੇਂ ਜਿਹੜਾ ਰੱਬ ਦੀ ਯਾਦ ਵਿੱਚ ਜੁੜਿਆ ਗੁਰਮੁਖ ਹੈ, ਗੁਰਸਿੱਖ ਹੈ, ਜੇ ਉਹਦਾ ਮਨ ਟਿਕਾ ਦੇ ਵਿੱਚ ਹੈ, ਉਸ ਦੀ ਸੁਰਤ ਸਿਮਰਨ ਨਾਲ ਜੁੜੀ ਹੋਈ ਹੈ, ਰੱਬ ਦੀ ਯਾਦ ਦੇ ਵਿੱਚ ਉਹ ਆਪਣਾ ਜੀਵਨ ਗੁਜ਼ਾਰਦਾ ਹੈ, ਤਾਂ ਫਿਰ ਉਸ ਦਾ ਖਾਣਾ ਵੀ, ਉਸ ਦਾ ਸੁਣਨਾ ਵੀ, ਉਸ ਦਾ ਸਪਰਸ਼ ਔਰ ਜ਼ਿੰਦਗੀ ਦੇ ਜਿਹੜੇ ਉਸ ਦੇ ਹੋਰ ਅਮਲ ਨੇ ਉਹ ਸਾਰੇ ਸਕਾਰਥੇ ਹੋਣਗੇ ਕਿਉਂਕਿ ਉਸ ਰੱਬ ਦੇ ਰੰਗ ਵਿੱਚ ਰੰਗਿਆ ਹੀ ਹੋਣਗੇ। ਸੋ ਇਹ ਕਵਿਤ ਹੈ, ਨਾਨਾ ਮਿਸ਼ਟਾਨ ਪਾਨ ਬਹੁ ਬਿੰਜ ਜਾਏ ਸਵਾਦ, ਸੀਚਤ ਸਰਬ ਰਸ ਰਸਨਾ ਕਹਾਈ ਹੈ, दृष्ट दर्श और शब्द सुरत लिव, ज्ञान ध्यान सिमरन अमित बढ़ाई है, सकल सुरत अस्पर्श और रागनाद, बुद्ध बल बचन विवेक टेक पाई है, गुरमत सतनाम सिमरत सफल हुए, बोलत मधुर तुन सुन सुखदाई है। ਕਿ ਜੀਭ ਜਿਹੜੀ ਕਿ ਆਪਣੇ ਆਪ ਨੂੰ ਰਸਨਾ ਕਹਾਉਂਦੀ ਹੈ, ਰਸਨਾ ਉਹ ਇਸ ਲਈ ਹੈ ਕਿ ਨਾਨਾ ਮਿਸ਼ਟਾਨ ਪਾਨ ਬਹੁ ਬਿੰਜ ਜਾਏ ਸਵਾਦ, ਅੱਡ-ਅੱਡ ਤਰ੍ਹਾਂ ਦੇ ਫੂਡ ਅੱਡ-ਅੱਡ ਤਰ੍ਹਾਂ ਦੀਆਂ ਸਵਾਦਾਂ ਵਾਲੀਆਂ ਚੀਜ਼ਾਂ ਉਹਨਾਂ ਨੂੰ ਉਹ ਆਪਣੇ ਉੱਤੇ ਲੈਂਦੀ ਹੈ, ਚੱਖਦੀ ਹੈ, ਉਹਨਾਂ ਨੂੰ ਰਸ ਤੋਂ ਹੀ ਰਸਨਾ ਹੈ ਕਿ ਉਹ ਹਰ ਰਸ ਨੂੰ ਪਛਾਣਦੀ ਹੈ, ਕਿਹੜਾ ਮਿੱਠਾ ਹੈ, ਕਿਹੜਾ ਨਮਕੀਨ ਹੈ, ਕਿਹਦੇ 'ਚ ਕੀ ਸਵਾਦ ਹੈ। ਉਹਨੂੰ ਚਾਹ ਦਾ ਵੀ ਪਤਾ ਹੈ ਵੀ ਚਾਹ ਲਿਪਟਨ ਦਾ ਕੀ ਸਵਾਦ ਹੈ, ਬਰੁਕ ਬੌਂਡ ਦਾ ਕੀ ਹੈ, ਕਾਫੀ ਦਾ ਵੀ ਪਤਾ ਹੈ ਕਿ ਕਿਹੜਾ ਬ੍ਰਾਂਡ ਹੈ। ਸੋ ਇਸੇ ਲਈ ਰਸਨਾ ਹੈ ਕਿ ਉਹ ਹਰ ਰਸ ਨੂੰ ਪਛਾਣਦੀ ਹੈ, ਸੀਚਤ ਸਰਬ ਰਸ, ਹਰ ਸਵਾਦ ਨੂੰ ਉਹ ਜਾਣਦੀ ਹੈ, ਰਸਨਾ ਕਹਾਈ ਹੈ, ਉਹ ਰਸਨਾ ਹੈ। ਫਿਰ ਉਹਨਾਂ ਨੇ ਦ੍ਰਿਸ਼ਟੀ ਦੀ ਗੱਲ ਕੀਤੀ, ਨਜ਼ਰ ਦੀ, ਦ੍ਰਿਸ਼ਟ ਦਰਸ ਕਿ ਅੱਖ ਜਿਹੜੀ ਹੈ ਉਹ ਅੱਡ-ਅੱਡ ਰੂਪ ਦੇਖਦੀ ਹੈ, ਅੱਡ-ਅੱਡ ਦੁਨੀਆ ਦੇ ਰੰਗ ਦੇਖਦੀ ਹੈ, ਇਸ ਲਈ ਉਹ ਦ੍ਰਿਸ਼ਟੀ ਕਹਾਉਂਦੀ ਹੈ। ਔਰ ਸ਼ਬਦ ਸੁਰਤ ਲਿਵ, ਹੁਣ ਜਿਹੜਾ ਸ਼ਬਦ ਹੈ ਅਸੀਂ ਸਿਰਫ ਬੋਲਣ ਤੱਕ ਨਹੀਂ ਹੈ, ਜਦੋਂ ਅਸੀਂ ਉਸ ਸ਼ਬਦ ਨੂੰ ਅੰਦਰ ਲੈ ਜਾਂਦੇ ਹਾਂ ਤੇ ਫਿਰ ਉਹ ਸੁਰਤ ਦੇ ਨਾਲ ਜੁੜ ਜਾਂਦਾ ਹੈ, ਉਹ ਲਿਵ ਦੇ ਨਾਲ ਜੁੜਦਾ ਹੈ। ਗਿਆਨ ਧਿਆਨ ਸਿਮਰਨ ਅਮਿਤ ਵਡਾਈ ਹੈ, ਉਹੀ ਸ਼ਬਦ ਜਿਹੜਾ ਸਾਡੇ ਅੰਦਰ ਵਸਦਾ ਹੈ, ਗਿਆਨ ਦੇ ਵਿੱਚ, ਧਿਆਨ ਦੇ ਵਿੱਚ, ਸਿਮਰਨ ਦੇ ਵਿੱਚ, ਫਿਰ ਉਹ ਸ਼ਬਦ ਵਡਿਆਇਆ ਜਾਂਦਾ ਹੈ ਕਿਉਂਕਿ ਉਹ ਸ਼ਬਦ ਦਾ ਠੀਕ ਇਸਤੇਮਾਲ ਹੈ, ਨਾ ਕਿ ਬੋਲਤ ਬੋਲਤ ਵਧੇ ਵਿਕਾਰ ਹੈ, ਤੁਸੀਂ ਗੱਪਾਂ ਮਾਰ ਰਹੇ ਹੋ, ਨਿੰਦਿਆ ਕਰ ਰਹੇ ਹੋ,
ਕੋਈ ਹੋਰ ਜਿਹੜੀਆਂ ਨੇ ਉਹ ਗੱਲਾਂ ਕਰ ਰਹੇ ਹੋ ਜਿਹੜੀਆਂ ਕਿ ਮਨ ਦੇ ਵਿੱਚ ਵਿਕਾਰਾਂ ਨੂੰ ਪੈਦਾ ਕਰਦੀਆਂ। ਜੀ ਪਰ ਬਿਲਕੁਲ ਇਧਰ ਜੇ ਰੱਬ ਦੇ ਨਾਲ ਜੁੜਿਆ ਨਾ ਹੈ, ਤੁਹਾਡਾ ਸ਼ਬਦ ਸੁਰਤ ਦੇ ਵਿੱਚ ਪੁੜਿਆ ਹੋਇਆ ਹੈ, ਫਿਰ ਗਿਆਨ ਧਿਆਨ ਸਿਮਰਨ ਇਹ ਤੁਹਾਡੇ ਸਾਰੇ ਕਰੈਕਟਰਿਸਟਿਕ ਜਿਹੜੇ ਨੇ ਇਹਨਾਂ ਨੂੰ ਉਹ ਫਲਦਾਇਕ ਕਰਦਾ ਹੈ। ਜੀ ਸਕਲ ਸੁਰਤ ਅਸਪਰਸ਼ ਔਰ ਰਾਗ ਨਾਦ। ਹੁਣ ਬਾਕੀ ਜਿਹੜੇ ਸਾਡੇ ਟੇਸਟ ਨੇ, ਸਾਡੇ ਸੈਂਸਸ ਦੇ ਜਿਨ੍ਹਾਂ ਨੂੰ ਇੰਦਰੀਆਂ ਕਹਿੰਦੇ ਨੇ, ਉਹਨਾਂ ਦੀ ਗੱਲ ਹੈ। ਜੀ ਹੁਣ ਸਪਰਸ਼ ਸਕਿਨ ਜਿਹੜੀ ਹੈ, ਚਮੜੀ ਜਿਹੜੀ ਹੈ, ਇਹ ਛੋਹ ਪਰਸ ਜੀ ਜਿਹੜਾ ਉਹਨੂੰ ਛੋਹਣ ਨੂੰ ਕਹਿੰਦੇ ਨੇ। ਅਸਪਰਸ਼ ਜਿਹੜਾ ਹੈ ਉਸ ਦੀ ਅੱਗੋਂ ਕੰਟੀਨਿਊਟੀ ਹੈ। ਜੀ ਤੇ ਰਾਗ ਨਾਦ, ਰਾਗ ਜਿਹੜਾ ਹੈ ਗਾਇਕੀ ਹੈ, ਜੀ ਨਾਦ ਸ਼ਬਦ ਇਹ ਵੀ ਉਸ ਸਵਾਦ ਨਾਲ ਜੁੜਿਆ ਹੋਇਆ। ਜਿਹੜੇ ਸਾਡੇ ਕੰਨ ਪਾੜਨ ਵਾਲੇ ਅੱਜ ਕੱਲ੍ਹ ਡੀਜੇ ਤੋਂ ਲੈ ਕੇ ਕੀ ਕੁਝ ਚੱਲ ਰਿਹਾ ਹੁੰਦਾ ਉਹ ਸਾਰਾ ਰਾਗ ਨਾਦ ਹੈ। ਜੀ ਪਰ ਇਹਨਾਂ ਦਾ ਠੀਕ ਭਾਵ ਉਦੋਂ ਹੀ ਹੋਏਗਾ ਜੇ ਇਹ ਨਿਰੰਕਾਰ ਦੇ ਸਿਮਰਨ ਨਾਲ ਜੁੜੀ ਜਿਹੜੀ ਗੁਰਮੁਖ ਦੀ ਰੂਹ ਹੈ ਉਹ ਇਸ ਰਾਗ ਚੋਂ, ਨਾਦ ਚੋਂ, ਸਪਰਸ਼ ਚੋਂ ਬੁੱਧ, ਅਕਲ, ਇੰਟੈਲੈਕਟ, ਬਲ, ਤਾਕਤ, ਬਚਨ, ਉਸ ਦੀ ਵਾਕ ਜਾਂ ਉਸ ਦੀ ਕਹਿਣ ਦੀ ਸਮਰੱਥਾ, ਵਿਵੇਕ ਟੇਕ ਪਾਈ ਹੈ। ਵਿਵੇਕ ਹੁੰਦਾ ਹੈ ਬਹੁਤ ਇੰਟੈਲੈਕਟ, ਜਿਵੇਂ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ, ਤਿੱਥ ਹੈ, ਘੜੀ ਹੈ, ਸੁਰਤ, ਮਤ, ਮਨ, ਬੁੱਧ। ਸੋ ਹੈ ਇਹ ਸਾਰੇ ਅੰਦਰ ਦੀ ਗੱਲ ਹੈ, ਮਨ ਦੀ ਗੱਲ ਹੈ, ਪਰ ਉਸ ਦੀਆਂ ਫਰਦਰ ਫਾਈਨੈਸਿਸ ਨੇ ਕਿ ਜੇ ਉਸ ਰੱਬ ਦੇ ਨਾਲ ਸੁਰਤ ਜੁੜੀ ਹੋਈ ਹੈ ਫਿਰ ਬੁੱਧ, ਬਲ, ਬਚਨ, ਵਿਵੇਕ ਟੇਕ ਪਾਈ ਹੈ। ਫਿਰ ਵਿਵੇਕ ਦੇ ਉੱਤੇ ਟਿਕ ਜਾਂਦਾ ਹੈ ਮਨ, ਉਹ ਇੱਕ ਟੇਕ ਬਣ ਜਾਂਦੀ ਹੈ, ਆਸਰਾ ਬਣ ਜਾਂਦਾ ਹੈ। ਤੇ ਅਖੀਰ ਭਾਈ ਸਾਹਿਬ ਕਹਿੰਦੇ ਨੇ ਗੁਰਮਤਿ ਸਤਨਾਮ ਸਿਮਰਤ ਸਫਲ ਹੋਏ। ਜਿਹੜੀ ਗੁਰੂ ਦੀ ਮੱਤ ਹੈ ਉਹ ਇਹੀ ਹੈ ਕਿ ਇਸ ਵਿਸ਼ਵਾਸ ਦੇ ਨਾਲ ਕਿ ਸਤਨਾਮ, ਉਸ ਦਾ ਨਾਮ ਸੱਚਾ ਹੈ, ਇਸ ਨੂੰ ਅਸੀਂ ਸਿਮਰੀਏ, ਇਹੀ ਸਾਡੇ ਜੀਵਨ ਨੂੰ ਸਫਲ ਕਰਦਾ ਹੈ। ਬੋਲਤ ਮਧੁਰ ਧੁਨ, ਜੇ ਸਤਨਾਮ ਸਾਡੇ ਅੰਦਰ ਵੱਸਦਾ ਹੈ ਤੇ ਫਿਰ ਸਾਡੀ ਆਵਾਜ਼ ਦੇ ਵਿੱਚ ਮਿਠਾਸ ਹੈ, ਉਸ ਮਧੁਰਤਾ ਹੈ। ਸੁਨ ਸੁਖਦਾਈ, ਔਰ ਅੰਦਰ ਸੁਨ ਦਾ ਮਤਲਬ ਸ਼ੂਨਿਆ ਨਹੀਂ ਹੈ ਜੋਗੀਆਂ ਦਾ, ਸੁਨ ਦਾ ਮਤਲਬ ਹੈ ਕਿ ਅੰਦਰ ਇੱਕ ਟਿਕਾ, ਇੱਕ ਆਨੰਦ, ਇਹ ਸੁਖ ਦੇਣ ਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਪਿਆਰੇ ਪਿਆਰੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਬ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।